ਗੱਲਬਾਤ ਦੀ ਸ਼ੁਰੂਆਤ ਅਰਵਿੰਦਰ ਸਿੰਘ ਗੁਰਜਸਪਾਲ ਸਿੰਘ ਆਪਾਂ ਕਰਦੇ ਹਾਂ। ਕੈਲਗਰੀ ਦੇ ਵਿੱਚ ਚੱਲ ਰਹੇ ਸਟੂਡੈਂਟ ਪ੍ਰੋਟੈਸਟ ਆ, ਉਸ ਨੂੰ ਜਿਹੜੀ ਉਹ ਲੈ ਕੇ ਕਾਫੀ ਚਿਰ ਹੋ ਗਿਆ। ਪਹਿਲਾਂ ਇਹਨਾਂ ਨੇ ਭੁੱਖ ਹੜਤਾਲ ਰੱਖੀ ਸੀ, ਉਹ ਤਾਂ ਮੈਨੂੰ ਲੱਗਦਾ ਉਹ ਖਤਮ ਕਰ ਦਿੱਤੀ ਗਈ ਸੀ, ਥੋੜ੍ਹੀ ਜਲਦੀ ਉਹ ਕਰ ਦਿੱਤੀ ਗਈ ਸੀ, ਪਰ ਪ੍ਰੋਟੈਸਟ ਲਗਾਤਾਰ ਜਾਰੀ ਆ। ਹੁਣ ਇਹ ਵੀ ਨਾਲ ਦੇ ਨਾਲ ਪਹਿਲੋਂ ਆਪਾਂ ਇਸ ਚੀਜ਼ ਨੂੰ ਕਰਦੇ ਹਾਂ, ਪ੍ਰੋਟੈਸਟ ਕਰਕੇ ਵੀ ਸਾਡੇ ਤੇ ਤਰਸ ਕਰੋ। ਇਹ ਇੱਕ ਇਸ ਭਾਵਨਾ ਦੇ ਨਾਲ ਜਿਹੜੇ ਨਿਆਣੇ ਆ, ਸਟੂਡੈਂਟ ਆ, ਉਹ ਉੱਥੇ ਪ੍ਰੋਟੈਸਟ ਕਰ ਰਹੇ ਆ। ਇਹਦੇ ਵਿੱਚ ਮੈਂ ਇਹ ਜਾਣਨਾ ਚਾਹੁੰਦਾ, ਆਪਾਂ ਪਿਛਲੀ ਵਾਰੀ ਵੀ ਥੋੜ੍ਹੀ ਜਿਹੀ ਗੱਲ ਕੀਤੀ ਸੀ, ਕਿਤੇ ਕੋਈ ਟੈਕਨੀਕੈਲਿਟੀ ਦੇ ਵਿੱਚ ਮਾਤ ਤਾਂ ਨਹੀਂ ਖਾ ਰਹੇ? ਕਿਹੜੇ ਐਂਗਲ ਤੋਂ ਇਹਨਾਂ ਨੂੰ ਇਹ ਪ੍ਰੋਟੈਸਟ ਦੇ ਵਿੱਚ ਜਾਣਾ ਚਾਹੀਦਾ? ਪ੍ਰੋਟੈਸਟ ਕਰਨ ਦਾ ਅਧਿਕਾਰ ਸਾਰਿਆਂ ਨੂੰ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੈਗੀਆਂ ਆ। ਇਹ ਹੁਣ ਪ੍ਰੋਟੈਸਟ ਦਾ ਕੀ ਬਣ ਰਿਹਾ ਆ, ਕੀ ਇਸ ਦੇ ਵਿੱਚ ਅਪਡੇਟ ਹੈਗੀ, ਇਹ ਥੋੜ੍ਹਾ ਜਿਹਾ ਡਿਸਕਸ ਕਰਿਓ ਜੀ। ਜੀ ਰਾਜਕਰਨਵੀਰ ਸਿੰਘ, ਦੇਖੋ ਮਤਲਬ ਜਿਹੜੀ ਮੀਡੀਆ ਦੇ ਵਿੱਚ ਪਰਸੈਪਸ਼ਨ ਇਹ ਹੋ ਗਈ ਵੀ ਉਹ ਤਰਸ ਦੇ ਆਧਾਰ ਤੇ ਮੰਗ ਰਹੇ ਆ ਐਗਜ਼ੈਕਟਲੀ ਜਿਹੜੀ ਪ੍ਰੋਟੈਸਟ ਹੈ ਨਾ, ਪਰ ਇਹ ਬਿਲਕੁਲ ਵੀ ਜਿਹੜੀ ਤੇ ਇਹ ਜਿਹੜੇ ਬੱਚੇ ਆ ਹਨਾ, ਉਹ ਆਪਾਂ ਤੁਹਾਨੂੰ ਚੇਤਾ ਹੋਣਾ ਰਾਜਕਰਨਵੀਰ ਸਿੰਘ, ਜਦੋਂ ਆਪਾਂ ਵਿਨੀਪੈਗ ਦੇ ਬੱਚਿਆਂ ਦੀ ਆਪਾਂ ਨਾ ਗੱਲਬਾਤ ਕੀਤੀ ਸੀਗੀ, ਉਦੋਂ ਵੀ ਸਾਨੂੰ ਇਹ ਲੱਗਿਆ ਸੀਗਾ ਵੀ ਯਾਰ ਬੱਚੇ ਕੋਲੇ ਉਸ ਤਰੀਕੇ ਦੀ ਟ੍ਰੇਨਿੰਗ ਨਹੀਂ ਹੈਗੀ ਵੀ ਅਸੀਂ ਆਪਣਾ ਸੁਨੇਹਾ ਕਿਵੇਂ ਲੈ ਕੇ ਜਾਣਾ। ਉਹਦੇ ਕਰਕੇ ਜਿਹੜੀ ਇਹ ਸਾਨੂੰ ਲੱਗ ਰਿਹਾ ਵੀ ਉਹ ਤਰਸ ਦੇ ਆਧਾਰ ਤੇ ਮੰਗ ਰਹੇ ਆ। ਸੋ ਮੈਂ ਉਹਦੀ ਥੋੜੀ ਬੈਕਗਰਾਉਂਡ ਦਿੰਦਾ। ਜਦੋਂ 2018-19 ਦੇ ਵਿੱਚ ਕੈਨੇਡਾ ਨੇ ਇਮੀਗ੍ਰੇਸ਼ਨ ਵਾਲੇ ਸਾਰੇ ਰਾਹ ਰਸਤੇ ਖੋਲੇ, ਉਹਨਾਂ ਨੇ ਬਹੁਤ ਜ਼ਿਆਦਾ ਬੱਚੇ ਇੱਥੇ ਆਉਣ ਦਿੱਤੇ। ਉਹਨਾਂ ਨੇ ਕੀ ਹੋਇਆ, ਸਾਡੇ ਨਾਲ ਥਾਂ ਪ੍ਰਾਈਵੇਟ ਕਾਲਜ ਖੁੱਲ ਗਏ, ਜਿਨ੍ਹਾਂ ਨੂੰ ਬੇਸਿਕਲੀ ਸ਼ਾਪਸ ਵੀ ਕਿਹਾ ਜਾ ਸਕਦਾ। ਕਿਸੇ ਨੇ ਇੱਕ ਛੋਟੀ ਜਿਹੀ ਬਿਲਡਿੰਗ ਦੇ ਵਿੱਚ ਕਮਰਾ ਲੈ ਕੇ ਕਾਲਜ ਖੋਲਤਾ। ਉੱਥੇ ਉਹਨੇ ਕੋਰਸਿਸ ਕੀ ਰੱਖੇ, ਕੁਕਿੰਗ ਦੇ ਕੋਰਸਿਸ ਕੀ ਰੱਖੇ, ਹੇਅਰ ਡਰੈਸਿੰਗ ਦੇ ਕੋਰਸਿਸ ਕੀ ਰੱਖੇ, ਮੇਕਅਪ ਆਰਟਿਸਟ ਦੇ, ਇਦਾਂ ਦੇ ਜਿਹੜੇ ਬਿਲਕੁਲ ਟੁੱਟੇ ਕੋਰਸ ਰੱਖ ਕੇ ਉਹਨਾਂ ਨੇ ਕਾਲਜ ਖੋਲ ਕੇ ਆਫਰ ਲੈਟਰ ਦੇਣੇ ਸ਼ੁਰੂ ਕਰਤੇ। ਹੁਣ ਪੰਜਾਬ ਦੇ ਵਿੱਚ ਜਾਂ ਜਿਹੜਾ ਇੰਡੀਆ ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਕੰਸਲਟੈਂਟ ਆ, ਉਹਦੀ ਤਬੀਅਤ ਕਿਸੇ ਤੋਂ ਲੁਕੀ ਨਹੀਂ ਹੋਈ ਵੀ ਉਹ ਠੱਗ ਤਰ੍ਹਾਂ ਦਾ ਬੰਦਾ ਹੈਗਾ, ਠੀਕ ਹੈ ਨਾ। ਜਿਨ੍ਹਾਂ ਨੇ ਕਾਲਜ ਖੋਲੇ ਉਹਨਾਂ ਨੂੰ ਇਸ ਚੀਜ਼ ਦੇ ਵਿੱਚ ਪ੍ਰੋਫਿਟ ਦਿਖਦਾ ਸੀਗਾ। $16,000-17,000 ਇੱਕ ਬੱਚੇ ਤੋਂ 1 ਸਾਲ ਦੀ ਫੀਸ ਲੈਣੀ ਆਫਰ ਲੈਟਰ ਦੀ, ਤੇ ਕੋਈ ਕਲਾਸ ਵੀ ਨਹੀਂ, ਮਤਲਬ ਬਹੁਤੀਆਂ ਕਲਾਸਾਂ ਆਨਲਾਈਨ ਜਾਂ ਕੋਈ ਆਉਣ ਦੀ ਰਿਕੁਆਇਰਮੈਂਟ ਨਹੀਂ। ਇੱਥੇ ਜ਼ਿੰਮੇਵਾਰੀ ਕਿਹਦੀ ਬਣਦੀ ਸੀਗੀ? ਕੈਨੇਡਾ ਸਰਕਾਰ ਦੀ। ਕਾਲਜਾਂ ਨੂੰ ਵੈਟ ਕਰਦੀ, ਉਹ ਮੇਕ ਸ਼ੋਰ ਕਰਦੀ ਵੀ ਯਾਰ ਇਹ ਜਿਹੜੇ ਕਾਲਜ ਨੇ ਇਹ ਅਪ ਟੂ ਸਟੈਂਡਰਡ ਨੇ, ਜਿਹੜੇ ਇਹ ਕੋਰਸ ਦੇ ਰਹੇ ਆ ਇਹਨਾਂ ਦਾ ਕੈਨੇਡਾ ਨੂੰ ਕੋਈ ਫਾਇਦਾ ਵੀ ਹੈ, ਐਗਰੀਗੇਟਡ ਹੈਗੇ ਵੀ ਆ, ਵੀ ਕੋਈ ਫਾਇਦਾ ਵੀ ਹੋਊਗਾ, ਵਾਕਿਆ ਵੀ ਨਿਆਣਿਆਂ ਨੂੰ ਜੌਬ ਵੀ ਮਿਲੂ। ਦਿੱਤੇ ਰਾਜਕਰਨਜੀਤ ਸਿੰਘ, ਉਹ ਪ੍ਰੋਪਰ ਪ੍ਰੋਸੈਸ ਦੇ ਰਾਹੀਂ ਹੋਏ। ਉਹ ਲੈਟਰ ਇਸ਼ੂ ਹੁੰਦਾ ਸੀਗਾ, ਉਸ ਲੈਟਰ ਤੇ ਵੀਜ਼ਾ ਲੱਗਦਾ ਸੀ, ਠੀਕ ਹੈ ਨਾ। ਸੋ ਗਲਤੀ ਕਿਹਦੀ ਹੈ? ਕੈਨੇਡੀਅਨ ਗਵਰਨਮੈਂਟ ਦੀ ਗਲਤੀ ਹੈ ਨਾ। ਉਹ ਵੀਜ਼ੇ ਤੇ ਹੁਣ ਬੱਚੇ ਇੱਥੇ ਲੱਖਾਂ ਦੇ ਹਿਸਾਬ ਨਾਲ ਉਰੇ ਆ ਗਏ। ਉਸ ਤੋਂ ਬਾਅਦ ਜਦੋਂ ਉਹ ਪ੍ਰੋਬਲਮ 2024-25 ਦੇ ਵਿੱਚ ਆਊਟ ਆਫ ਹੈਂਡ ਸ਼ੁਰੂ ਹੋਣੀ ਹੋਈ, ਉਹਦੇ ਵਿੱਚ ਇਹਨਾਂ ਨੇ ਉਹਨੂੰ ਹੱਲ ਕਰਨ ਦੀ ਬਜਾਏ ਇਹ ਇੱਕ ਬਲੈਂਕਟ ਬੈਨ ਲਿਆਏ ਵੀ ਜਿਹੜੀਆਂ ਇਦਾਂ ਦੀਆਂ ਪ੍ਰਾਈਵੇਟ ਸ਼ਾਪਾਂ, ਉਹਦੇ ਇਹਨਾਂ ਨੇ ਇੱਕ ਡੈਡਲਾਈਨ ਡੇਟ ਰੱਖਤੀ ਵੀ ਇਸ ਡੇਟ ਤੋਂ ਪਹਿਲਾਂ ਵਾਲਿਆਂ ਨੂੰ ਅਸੀਂ ਵਰਕ ਪਰਮਿਟ ਦੇਣੇ ਆ, ਉਸ ਤੋਂ ਬਾਅਦ ਵਾਲਿਆਂ ਨੂੰ ਅਸੀਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਦੇਣਾ। ਕੈਨੇਡਾ ਦੇ ਵਿੱਚ ਜਦੋਂ ਤੁਸੀਂ ਪੜ੍ਹਾਈ ਪੂਰੀ ਕਰਦੇ ਹੋ ਤਾਂ ਤੁਹਾਨੂੰ ਤੁਹਾਡੀ ਪੜ੍ਹਾਈ ਦੀ ਜਿਹੜੀ ਲੈਂਥ ਹੁੰਦੀ ਹੈ ਉਹਦੇ ਹਿਸਾਬ ਨਾਲ ਵਰਕ ਪਰਮਿਟ ਮਿਲਦਾ, ਤੇ ਉਸ ਵਰਕ ਪਰਮਿਟ ਦੇ ਹਿਸਾਬ ਨਾਲ ਫਿਰ ਕਈ ਵਾਰੀ ਤੁਸੀਂ ਇਦਾਂ ਦੀ ਜੌਬ ਸਿਕਿਉਰ ਕਰਕੇ ਤੁਹਾਡੇ ਪੱਕੇ ਹੋਣ ਦਾ ਰਾਹ ਖੁੱਲਦਾ। ਇਹ ਬਲੈਂਕਟ ਲੈ ਆਇਆ ਵੀ ਜਿਹੜੇ ਇਦਾਂ ਦੇ ਪ੍ਰਾਈਵੇਟ ਕਾਲਜਸ ਆ ਉਹਨਾਂ ਦੇ ਬੱਚਿਆਂ ਨੂੰ ਅਸੀਂ ਵਰਕ ਪਰਮਿਟ ਨਹੀਂ ਦੇਣਾ। ਜੇ ਵਰਕ ਪਰਮਿਟ ਜਿਨ੍ਹਾਂ ਨੂੰ ਮਿਲ ਵੀ ਗਿਆ ਉਹਨਾਂ ਨੂੰ ਪੱਕੇ ਹੋਣ ਦਾ ਹੱਲ ਹੁੰਦਾ। ਤੇ ਇਹ ਜਿਹੜੇ ਬੱਚੇ ਹੈਗੇ ਪੋਰਟੇਜ ਕਾਲਜ ਅਲਬਰਟਾ ਦੇ ਜਿਹੜੇ ਸਟੂਡੈਂਟ ਹੈਗੇ, ਜਿਹੜੇ ਵਿਦਿਆਰਥੀ ਹੈਗੇ, ਜਿਹੜੇ ਉਸ ਬਲੈਂਕਟ ਬੈਨ ਦੇ ਵਿੱਚ ਜਿਨ੍ਹਾਂ ਨੇ ਉਨੀਆਂ ਫੀਸਾਂ ਦਿੱਤੀਆਂ, ਪੜ੍ਹਾਈਆਂ ਵੀ ਕੀਤੀਆਂ, ਪਰ ਹੁਣ ਉਹਨਾਂ ਨੂੰ ਅੱਗੇ ਕੋਈ ਰਾਹ ਰਸਤਾ ਨਹੀਂ ਦਿਖਦਾ। ਉਹਨਾਂ ਨੂੰ ਵਰਕ ਪਰਮਿਟ, ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲੇ ਜਾਂ ਉਹਨਾਂ ਦੇ ਪੱਕੇ ਹੋਣ ਦੇ ਰਾਹ ਬੰਦ ਹੋ ਗਏ। ਹੁਣ ਉਹ ਲੋਕਾਂ ਨੂੰ ਲੱਗ ਰਿਹਾ ਵੀ ਉਹ ਕਹਿ ਰਹੇ ਵੀ ਨਹੀਂ ਜੀ, ਸਾਨੂੰ ਇੱਥੇ ਤੁਸੀਂ ਸਾਨੂੰ ਪੱਕੇ ਕਰੋ, ਅਸੀਂ ਤਾਂ ਕਿਉਂਕਿ ਉਰੇ ਸਾਨੂੰ ਆ ਗਏ। ਇਵਨ ਜਿਹੜੀ ਮੈਸੇਜਿੰਗ ਰਵਿੰਦਰ ਸਿੰਘ, ਰਾਜਕਰਨਵੀਰ ਸਿੰਘ, ਅੱਜ ਸਵੇਰੇ ਜਿਹੜੀ ਡੈਨੀਅਲ ਸਮਿਥ ਉਹਨਾਂ ਦੀ ਮੈਸੇਜਿੰਗ ਤੁਸੀਂ ਉਹ ਦੇਖ ਰਹੇ ਹੋ ਵੀ ਜਦੋਂ ਤੁਸੀਂ ਸਟੂਡੈਂਟ ਆਏ ਹੋ ਤਾਂ ਤੁਸੀਂ ਇਹ ਪ੍ਰੋਮਿਸ ਕਰਕੇ ਆਏ ਵੀ ਅਸੀਂ ਕੈਨੇਡਾ 'ਚ ਪੜਾਂਗੇ, ਫਿਰ ਅਸੀਂ ਵਾਪਸ ਜਾਵਾਂਗੇ, ਤਾਂ ਤੁਹਾਡੇ ਤੇ ਕੋਈ ਹੱਕ ਨਹੀਂਗਾ। ਉਹ ਬੱਚੇ ਇਹ ਥੋੜੀ ਕਹਿ ਰਹੇ ਵੀ ਸਾਨੂੰ ਪੱਕਾ ਕਰੋ, ਉਹ ਇਹ ਕਹਿ ਰਹੇ ਆ ਵੀ ਯਾਰ ਤੁਸੀਂ ਆਪਣੇ ਜਿਹੜੇ ਤੁਹਾਡੇ ਕਾਲਜ ਦਾ ਇੱਕ ਪ੍ਰੋਸੈਸ ਹੈ, ਸਾਨੂੰ ਉਸ ਪ੍ਰੋਸੈਸ ਦੇ ਵਿੱਚੋਂ ਤਾਂ ਲੰਘਣ ਦਿਓ, ਤੁਸੀਂ ਸਾਨੂੰ ਤਾਂ ਬਿਲਕੁਲ ਹੀ ਅਛੂਤਾਂ ਵਾਂਗੂ ਕੱਟ ਆਫ ਬਾਹਰ ਕੱਢ ਰਹੇ ਆ ਵੀ ਸਾਨੂੰ ਮੌਕਾ ਤਾਂ ਦਿਓ ਵਰਕ ਪਰਮਿਟ ਵਾਲਾ। ਉਹ ਤਾਂ ਬਾਅਦ ਦੀਆਂ ਗੱਲਾਂ ਵੀ ਕਿਸੇ ਦੇ ਪੁਆਇੰਟ ਬਣਦੇ ਆ ਨਹੀਂ ਬਣਦੇ ਆ, ਹਾਂਜੀ ਉਹ ਤਾਂ ਸਾਰੇ ਪ੍ਰੋਸੈਸ ਇਹਨਾਂ ਦੇ ਆ, ਸਰਕਾਰ ਦੇ ਹੀ ਆ, ਤੇ ਸਾਡੀ ਆਪ ਬਣਾਏ ਪ੍ਰੋਸੈਸ ਚੋਂ ਬਾਹਰ ਕੱਢ ਰਹੇ। ਇਹੀ ਲੱਗ ਰਿਹਾ ਵੀ ਨਹੀਂ ਉਹ ਬੱਚੇ ਤਾਂ ਦੇਖੋ ਜੀ ਹੁਣ ਉਹ ਆ ਗਏ ਆ, ਉਹ ਪੜ੍ਹੇ ਨਹੀਂ ਗਏ। ਮੈਂ ਕਹਿੰਦਾ ਵੀ ਬੱਚਿਆਂ ਦਾ ਕਸੂਰ ਹੈ, ਬੱਚਿਆਂ ਦੇ ਪੇਰੈਂਟਸ ਦਾ ਕਸੂਰ ਹੈ, ਥੋੜਾ ਕਸੂਰ ਹੈ ਸਰਕਾਰ ਦਾ, ਜ਼ਿਆਦਾ ਕਸੂਰ ਹੈ ਜਿਨ੍ਹਾਂ ਨੇ ਅਲਾਓ ਕੀਤਾ। ਦੋਨਾਂ ਨੂੰ ਦੋਨੇ ਲੈਵਲਸ ਤੇ ਹੀ ਜਿਹੜੀ ਸਾਡੀ ਜਿਹੜੀ ਅਕਾਊਂਟੇਬਿਲਿਟੀ ਆ ਉਹ ਪੂਰੀ ਹੋਣੀ ਚਾਹੀਦੀ ਹੈ। ਉਹਦੇ 'ਚ ਹੁਣ ਗੱਲ ਇਹ ਆ ਵੀ ਉਹ ਬੱਚੇ ਪਿਸ ਰਹੇ। ਮਤਲਬ ਦੇਖੋ ਬੱਚਿਆਂ ਦੇ ਵਿੱਚੋਂ ਵੀ ਹਨਾ ਵੀ ਆਪਾਂ ਇਹ ਗੱਲ
ਕਹਿੰਦੇ ਰਹਿੰਦੇ ਹਾਂ। ਹੁਣ ਮੈਂ ਵੀ ਜੇ ਮੇਰਾ ਕੋਈ ਰਿਸ਼ਤੇਦਾਰ ਆ, ਉਹ ਮੈਨੂੰ ਫੋਨ ਕਰਕੇ ਮੇਰੇ ਨਾਲ ਇਹ ਤੁਹਾਨੂੰ ਐਕਚੁਅਲ ਕਨਵਰਸੇਸ਼ਨ ਦੱਸ ਰਹੇ ਆ। ਅਰਵਿੰਦਰ ਭਾਜੀ ਨਾਲ ਵੀ ਇਹ ਚੀਜ਼ ਹੋਈ ਹੋਣੀ ਆ, ਜਿੰਨੇ ਕੈਨੇਡਾ ਬੰਦੇ ਆ। ਰਿਸ਼ਤੇਦਾਰ ਨੇ ਕਿਹਾ ਵੀ ਜੀ ਅਸੀਂ ਕੈਨੇਡਾ ਬੱਚੇ ਨੂੰ ਭੇਜਣਾ। ਮੈਂ ਇਹ ਕਨਵਰਸੇਸ਼ਨ ਘੱਟੋ ਘੱਟ 20 ਵਾਰੀ ਕਰ ਚੁੱਕਿਆ। ਇਹਦੇ ਬੈਂਡ ਜੀ 6 ਆ, ਆਈਲੈਟਸ 'ਚ 6 ਬੈਂਡ ਆ। ਮੈਂ ਕਹਿਣਾ ਜੀ 6 ਬੈਂਡ ਨਾਲ ਇਹਦੀ ਵਧੀਆ ਕਾਲਜ 'ਚ ਐਡਮਿਸ਼ਨ ਨਹੀਂ ਹੋਣੀ। ਇਹ ਥੋੜੀ ਮਿਹਨਤ ਕਰ ਲਵੇ, 6.5 ਬੈਂਡ ਲੈ ਲਵੇ, ਕਾਲਜ 'ਚ ਐਡਮਿਸ਼ਨ ਹੋ ਜਾਊਗੀ, ਉਹਦੇ ਨਾਲ ਪੱਕਾ ਹੋ ਜਾਊਗਾ। ਨਹੀਂ ਜੀ, ਫਿਰ ਸਾਡੇ 6 ਮਹੀਨੇ ਖਰਾਬ ਹੋ ਜਾਣੇ। ਹਨਾ, ਮੈਂ ਕਹਿਣਾ ਜੀ ਬੱਚੇ ਨੂੰ ਤੁਸੀਂ ਓਨਟਾਰੀਓ ਜਾਂ BC ਨਾ ਭੇਜਿਓ, ਮੈਨੀਟੋਬਾ ਭੇਜ ਦਿਓ, ਇੱਥੇ ਬੱਚਾ ਸੌਖਾ ਪੱਕਾ ਹੋ ਜਾਂਦਾ। ਹਨਾ, ਹਾਂਜੀ, ਪਰ ਤੁਹਾਡੇ ਤਾਂ ਜੀ 6.5 ਬੈਂਡ ਲੈਣੇ ਪੈਂਦੇ। ਮੈਂ ਕਹਿਣਾ ਵੀ ਫਿਰ ਕੀ ਹੋ ਗਿਆ, 6 ਮਹੀਨੇ ਬਾਅਦ ਭੇਜ ਦਿਓ। ਨਹੀਂ ਜੀ, ਸਾਡੇ ਬੱਚੇ ਦਾ ਸਮਾਂ ਖਰਾਬ ਹੋ ਜਾਣਾ। ਏਜੰਟ ਨੇ ਮਿਸਗਾਈਡ ਕਰਨਾ, ਉਹਨੇ ਕਹਿਣਾ ਵੀ ਹਾਂ ਕੋਈ ਨਹੀਂ, ਉੱਥੇ ਜਾ ਕੇ ਟ੍ਰਾਂਸਫਰ ਲੈ ਲਵੇ। ਹਨਾ, ਜਿਨ੍ਹਾਂ ਨੂੰ ਦੱਸਣ ਦੀ ਵੀ ਕੋਸ਼ਿਸ਼ ਕੀਤੀ ਉਹਨਾਂ ਨੇ ਸੁਣਿਆ ਨਹੀਂ। ਪਰ ਚਲੋ, ਦੱਸਣ ਵਾਲਿਆਂ ਕੋਲੇ ਬੰਦੇ ਥੋੜੇ ਸੀ, ਬਹੁਤਿਆਂ ਨੂੰ ਕੋਈ ਦੱਸਣ ਵਾਲਾ ਹੀ ਨਹੀਂ ਸੀਗਾ। ਉਹ ਇੰਨੀ ਜ਼ਿਆਦਾ ਗਿਣਤੀ ਦੇ ਵਿੱਚ ਆਏ ਤੇ ਹੁਣ ਅੱਗੇ ਉਹਨਾਂ ਨੂੰ ਕੋਈ ਰਾਹ ਨਹੀਂ ਦਿਖ ਰਿਹਾ। ਮੈਨੂੰ ਇਹ ਲੱਗਦਾ ਵੀ ਐਜ਼ ਅ ਕਮਿਊਨਿਟੀ ਅਸੀਂ ਵੀ ਬੱਚਿਆਂ ਨੂੰ ਫੇਲ ਕੀਤਾ, ਕਰਕੇ ਉਹਦਾ ਬੱਚੇ ਹੈ। ਹਨਾ, ਸਾਡਾ ਐਜੂਕੇਸ਼ਨ ਸਿਸਟਮ ਫੇਲ ਹੋਇਆ। ਜਿਹੜੀਆਂ ਪੰਜਾਬ ਦੀਆਂ ਕਮੀਆਂ ਆਪਾਂ ਆਮ ਇੱਥੇ ਗੱਲ ਕਰਦੇ ਰਹਿੰਦੇ ਹਾਂ, ਪਰ ਐਜ਼ ਅ ਸਿਟੀਜ਼ਨ, ਮੈਂ ਕੈਨੇਡਾ ਦਾ ਸਿਟੀਜ਼ਨ, ਅਰਵਿੰਦਰ ਭਾਜੀ ਸਿਟੀਜ਼ਨ, ਜਿਹੜੀ ਸਾਡੀ ਅਕਾਊਂਟੇਬਿਲਿਟੀ ਉਹ ਸਰਕਾਰ ਦੀ ਵੀ ਉਨੀ ਹੀ ਬਣਦੀ ਹੈ। ਤੇ ਅਸੀਂ ਪੰਜਾਬੀ ਰੇਡੀਓ US ਦੇ ਮਾਧਿਅਮ ਰਾਹੀਂ ਜਿਹੜੇ ਕੈਨੇਡੀਅਨ ਸਿਟੀਜ਼ਨ ਸੁਣ ਰਹੇ ਆ, ਹਨਾ, ਵੀ ਜਦੋਂ ਤੁਸੀਂ ਆਪਣੇ ਲੀਡਰਸ ਨਾਲ ਗੱਲ ਕਰਦੇ ਹੋ, ਤੁਸੀਂ ਇਹ ਨਹੀਂ ਕਹਿ ਸਕਦੇ ਵੀ ਹਾਂ ਵੀ ਸਾਡੇ ਬੱਚਿਆਂ ਦਾ ਹੀ ਸਾਰਾ ਕਸੂਰ ਹੈ। ਆਪਾਂ ਉਹਨਾਂ ਨੂੰ ਫਰਕ ਨਹੀਂ ਕਰ ਸਕਦੇ, ਪਰ ਜ਼ਿਆਦਾ ਅਕਾਊਂਟੇਬਿਲਿਟੀ ਤਾਂ ਚਾਹੀਦੀ ਆ। ਮਤਲਬ ਉਹਨਾਂ ਨੂੰ ਤਾਂ ਸੌਖ ਬਹੁਤ ਹੈ ਨਾ, ਆਪਣੀ ਕਮਿਊਨਿਟੀ ਵਾਲਿਆਂ ਨੂੰ ਵੈਸੇ ਹੀ ਇੱਕ ਸੁਸਾਈਡਲ ਸਿੰਪਥੀ ਦੀ ਹੈਗੀ ਆ ਬਿਮਾਰੀ, ਵੀ ਸਾਰਾ ਕਸੂਰ ਸਾਡਾ ਹੀ ਆ, ਅਸੀਂ ਹੀ ਕਸੂਰਵਾਰ ਆ, ਜਿੱਦਾਂ ਤੁਸੀਂ ਕਰੀ ਜਾਂਦੇ ਹੋ ਸਾਰਾ ਕੁਝ ਸੈੱਟ ਹੀ ਸੈੱਟ ਆ। ਸੋ ਉਹ ਚੀਜ਼ਾਂ ਦੇ ਉੱਤੇ ਵੀ ਆਪਾਂ ਨੂੰ ਸਟੈਂਡ ਲੈਣ ਦੀ ਜ਼ਰੂਰਤ ਆ। ਵੀ ਹੁਣ ਨਿਆਣੇ ਆ ਤਾਂ ਗਏ ਆ, ਤੇ ਐਟਲੀਸਟ ਉਹਨਾਂ ਨੂੰ ਪ੍ਰੋਸੈਸ ਦੇ ਥਰੂ ਲੰਘਣ ਦੀ ਜਿਹੜੀ ਉਹ ਗੱਲ ਜਿਹੜੀ ਉਹ ਬਣਨ ਦੇਣੀ ਚਾਹੀਦੀ ਆ। ਬਾਕੀ ਉਹ ਪੱਕੇ ਹੁੰਦੇ ਆ ਨਹੀਂ ਹੁੰਦੇ, ਉਹ ਗਾਂ ਦਾ ਭਵਿੱਖ ਦਾ ਜਿਹੜਾ ਉਹ ਮਸਲਾ ਆ। ਪਰ ਉਹ ਪ੍ਰੋਸੈਸ ਦੇ ਵਿੱਚੋਂ ਇੱਦਾਂ ਫਰਕ ਕਰਨਾ, ਸਿੱਧਾ ਹੀ ਸਿੱਟ ਦੇਣਾ ਵੀ ਦੁੱਧ ਚੋਂ ਮੱਖੀ ਕੱਢਣ ਵਾਲੀ ਗੱਲ ਜਿਹੜੀ ਆ ਉਹ ਬਣ ਜਾਂਦੀ ਆ।